ਸ਼ੌਕ ਦਾ ਕਰਕੇ ਸਕੂਲ ਛੱਡਣਾ ਪਿਆ। ਸ਼ੌਕ ਦੀ ਵਜ੍ਹਾ ਤੋਂ ਕੰਮਕਾਰ ਤੇ ਕਾਰੋਬਾਰ ਤੇ ਅਸਰ ਪਿਆ। ਇਹ ਗੱਲਾਂ ਅਸੀਂ ਤੁਸੀਂ ਕੁੱਕੜ, ਕਬੂਤਰ, ਘੋੜੇ ਜਾਂ ਹੋਰ ਵੀ ਕਿਸੇ ਸ਼ੈ ਦੇ ਸ਼ੌਕੀਨ ਬਾਰੇ ਸੁਣਦੇ ਹਾਂ, ਪਰ ਅੱਜ ਤੁਹਾਨੂੰ ਘੋੜਿਆਂ ਦੇ ਇੱਕ ਐਸੇ ਸ਼ੌਕੀਨ ਦਾ ਸ਼ੌਕ ਵਿਖਾਉਣ ਲੱਗੇ ਹਾਂ ਜਿਹਨੂੰ ਸ਼ੌਕ ਮਗਰ ਆਪਣਾ ਘਰ-ਬਾਰ ਤੇ ਵਤਨ ਤੱਕ ਛੱਡਣਾ ਪਿਆ। ਹੁਣ ਪੰਜਾਬ ਦੇ ਸ਼ਹਿਰ ਸਰਗੋਦਾ ਸਿਆਲ ਮੋੜ ਲਾਗੇ ਡੇਰਾ ਲਾ ਕੇ ਬੈਠੇ ਨੇ। ਖਾਨ ਸਾਹਿਬ ਦੇ ਡੇਰੇ ਅੱਪੜ ਕੇ ਬਗੈਰ ਇੱਕ ਸਕਿੰਟ ਵੀ ਜ਼ਾਇਆ ਕੀਤਿਆਂ ਪਹਿਲੇ ਖਾਨ ਹੋਰਾਂ ਦੇ ਘੋੜੇ ਵੇਖੇ ਤੇ ਬਾਅਦ ਵਿੱਚ ਕੋਈ ਹੋਰ ਦੁਨੀਆਦਾਰੀ ਦੀ ਬਾਤ ਕੀਤੀ। ਪਰਵੇਜ਼ ਭੁੱਟਾ, ਜਿਨ੍ਹਾਂ ਦਾ ਆਪਣਾ ਤਾਲੁਕ ਰਾਵੀ ਤੋਂ ਹੈ, ਤੇ ਇੱਥੇ ਖਾਨ ਸਾਹਿਬ ਦੇ ਘੋੜਿਆਂ ਦੀ ਤਿਆਰੀ ਨਾਲੇ ਵੇਖਭਾਲ ਵਿੱਚ ਖਾਨ ਹੋਰਾਂ ਦੇ ਬਾਂਹ ਬੇਲੀ ਨੇ। ਅੰਦਰ ਆ ਗਏ हैं और खान साहब के जानवरों का तारफ जेड़ा ना एक एक करके भाई मोहम्मद परवेज़ भुट्टा साहब राइडर भी बड़े अच्छे ने और खान साहब के घोड़ियां दी जेड़ी ट्रेनिंग वगैरह वो भी परवेज़ भाई तुसीं कर रहे हो जी? बिल्कुल। किन्ने अरसे तू खान साहब दे नाल हो तुसीं? मैनू जी हो गया तकरीबन 4-5 महीने। 4-5 माह तो तुसीं नाल हो जी। पहले ये दसो भी कैसे इंसान कैसे ने वो, किस तरह दे उन्हां दी तबीयत किवें दी है, थोड़ा जिहा सानू उन्हां दी शख्सियत दे हवाले नाल दसो। माशाल्लाह बहुत अच्छे हैं जी। अच्छा। बहुत ही इज्जत वाले हैं जी और बहुत ही अच्छे मतलब से लाइक में अच्छा जी। घोड़े हुण किन्ने है ने इस टाइम टोटल खान साहब दे कोल? घोड़ियां वछेरियां वछेरे साढ़े को माशाल्लाह 12 हैं जी घोड़े। 12 घोड़ियां घोड़े बच्चे पास। अच्छा, बच्चे पा के 12 ने? जी। अच्छा ठीक है। हुण ना एक एक करके सारे नेजाबाजी ते घोड़े लगे हुए ने या अजे कोई तैयारी दे नहीं प्रोसेस जी, विच कुछ है? हैं 3 साढ़े बच्चे जेडे ट्रेन हो रहे हैं। अच्छा, ट्रेन जी। जेड़े होंदे पे हाँ ने। जी। ठीक है। अच्छा परवेज़ भाई, ये बड़ा खूबसूरत सावा जी। ਇਹਦਾ ਥੋੜਾ ਜਿਹਾ ਤਾਰਫ ਦੱਸੋ, ਇੱਕ ਘੋੜਾ ਕਿੱਥੋਂ ਆਇਆ ਹੈ, ਕਿਵੇਂ ਹੈ, ਇਹ ਥੋੜਾ ਜਿਹਾ ਇਹਦੇ ਬਾਰੇ ਦੱਸੋ। ये जी माशाल्लाह बहुत अच्छा घोड़ा है जिनका नाम गुलामे सबा है। अच्छा। ते प्यारे दोस्त हैं एक अख्तर साई जी सरगोदा से। अच्छा सफदर साई के भाई ठीक है। ते उन्हें को भाई ने लिया ठीक है जी। ते अच्छा, इसकी ਤੇ ਹੁਣ ਇਹਦੀ ਕਿੰਨੀ ਕੁ ਉਮਰ ਕਿੰਨੀ ਹੋ ਗਈ ਇਹਦੀ? इसकी उम्र है जी 6 ਤੋਂ 7 साल। 6-7 ਸਾਲ ਦਾ ਹੋਇਆ ਖਰਾ जी। ਤੇ ਕਦੋਂ ਦਾ ਇਹਨੂੰ ਦੌੜਾ ਰਹੇ ਹੋ? ये भाई उन्होंने तो लिया ना बस कोई 4-5 मिनट होए दौड़ाया जी। अच्छा। बहुत अच्छा नेताबाजी वाला है जी। कैसा है ਕੀ ਇਹਦੀ ਖੂਬੀ ਤੁਹਾਨੂੰ ਕੀ ਨਜ਼ਰ ਆਉਂਦੀ ਹੈ ਵੀ ਕੀ ਇਹਦੀ ਖਾਸ ਗੱਲ ਇਸ ਘੋੜੇ ਦੀ ਕੀ ਹੈ? इसकी खास गल है जी दौड़ता बहुत अच्छा है। अच्छा। जी नेताबाज बहुत मतलब कि अनजान बंदा दौड़ा सकता है। अच्छा, मतलब एक यानी कि शरीफ असील बिल्कुल जी, शरीफ बहुत ही अंताई। अच्छा, ਇਹ ਦੱਸੋ ਵੀ ਇਹਦੇ ਮਾਂ ਪਿਓ ਵਾਲੋਂ ਕੋਈ ਇਹਦਾ ਦੱਸੋ ਵੀ ਕਿਹੜਾ ਇਹਦੀ ਮਾਂ ਕਿਹੜੀ, ਇਹਦਾ ਪਿਓ ਕਿਹੜਾ ਹੈ? ਇਹਦਾ ਸਾਨੂੰ ਤਾਂ ਇਤਨਾ ਕਿ ਜੀ ਅਸੀਂ ਪਤਾ ਕੀਤਾ ਇਹਦੀ ਬਰਾੜੇ ਲੈਣ ਦਾ ਜੀ ਦੇਸਾਂ ਦੇ ਰਾਜੇ ਦਾ ਬੰਦਾ ਕੇ ਪੋਤਾ ਹੈ ਜੀ। ਅੱਛਾ। ਉਸकी बेटी ਦਾ ਬੇਟਾ ਹੈ। ਦੋਤਰਾ ਹੋਇਆ ਦੋਤਰਾ ਦੇਸਾਂ ਦੇ ਹੋਇਆ। ਰਾਜੇ। ਹਾਂਜੀ ਦੋਤਰਾ ਹੋਇਆ। ਠੀਕ ਹੈ। ਅਗਲਾ ਘੋੜਾ ਸ਼ਹਿਬਾਜ਼ ਗੁਟਾਰਾ ਸਾਹਿਬ ਹੋਰਾਂ ਦੇ ਫਾਰਮ ਤੋਂ ਇੱਥੇ ਆਇਆ ਹੈ। ਬਿਹਤਰੀਨ ਤੇ ਅਸੀਲ ਨਿਜ਼ਾਬਾਜ਼ ਘੋੜਾ ਹੈ। ਘੋੜੇ ਕੋਲੋਂ 62 ਇੰਚ ਕੱਦ ਹੈ ਤੇ ਉਮਰ ਇਹਦੀ ਤਕਰੀਬਨ 7 ਸਾਲ ਹੈ। ਇਹ ਘੋੜਾ ਪਰਵੇਜ਼ ਭੁੱਟਾ ਸਾਹਿਬ ਦੀ ਸ਼ਾਗਿਰਦੀ ਵਿੱਚ ਤੇ ਨਾਲੇ ਤਿਆਰੀ ਦੇ ਮਰਲੇ ਵਿੱਚ ਹੈ। ਸੈਯਦ ਤੈਯਬ ਹਸਨ ਮੁਸਤਫਾਬਾਦ ਵਾਲਿਆਂ ਦੇ ਅਸਤਬਲ ਦਾ ਇਹ ਤੋਹਫਾ ਇੱਥੇ ਮੌਜੂਦ ਹੈ ਜਿਹੜਾ ਉਮਰੋਂ ਦੁਆਕ 4 ਲੱਗ ਰਿਹਾ ਹੈ। ਮਸ਼ਹੂਰ ਘੋੜੇ ਉਕਾਬ ਦਾ ਪੋਤਰਾ ਤੇ ਸੁਰਖਾਬ ਦਾ ਦੋਤਰਾ ਹੈ। ਇਹਦਾ ਕੱਦ 60 ਪਲੱਸ ਹੈ ਤੇ ਪਰਵੇਜ਼ ਭਾਈ ਦੱਸਦੇ ਨੇ ਕਿ ਛੇਤੀ ਸਬਕ ਯਾਦ ਕਰਨ ਵਾਲਾ ਇਹ ਘੋੜਾ ਤੇ ਮਿਹਨਤ ਦਾ ਭਰਪੂਰ ਜਵਾਬ ਦਿੰਦਾ ਹੈ। ਖੁਸ਼ਾਬ ਤੋਂ ਆਉਣ ਵਾਲਾ ਇਹ ਸਾਵਾ ਬੜਾ ਹੀ ਸ਼ਰੀਫ ਹੈ ਜਿਹੜਾ ਖਾਨ ਸਾਹਿਬ ਦੇ ਬੱਚਿਆਂ ਨੂੰ ਸਵਾਰੀ ਤੇ ਨੇਜ਼ਾਬਾਜ਼ੀ ਸਿਖਾਉਣ ਲਈ ਲਿਆ ਹੈ ਤੇ ਨਾਲ ਹੀ ਕਦੀ-ਕਦੀ ਸ਼ੌਕ ਕਰਨ ਲਈ ਇਹਨੂੰ ਤਾਂਗੇ ਅੱਗੇ ਵੀ ਜੋ ਲੈਂਦੇ ਨੇ। ਘੋੜਾ ਖਾਨ ਹੋਰਾਂ ਇਸ ਨੀਅਤ ਨਾਲ ਆਪਣੇ ਫਾਰਮ ਤੇ ਲੈ ਕੇ ਆਉਂਦੇ ਨੇ ਕਿ ਮੈਦਾਨ ਵਿੱਚ ਭੱਜਦਿਆਂ ਦਿਲ ਖੁਸ਼ ਹੋਵੇ ਤੇ ਥਾਂ ਤੇ ਖਲੋਤਾ ਵੇਖ ਕੇ ਰੂਹ ਰਾਜ਼ੀ ਹੋਵੇ।
ਇੱਕ ਬੜਾ ਹੀ ਖੂਬਸੂਰਤ ਤੇ ਸਾਡੀ ਪੰਜਾਬ ਦੀ ਪੁਰਾਣੀ ਸਵਾਰੀ ਨਾਲੇ ਰੀਤ ਟਾਂਗਾ ਅਸੀਂ ਇੱਥੇ ਵੇਖ ਰਹੇ ਹਾਂ, ਜਿਹੜਾ ਖੁਸ਼ਾਬ ਤੋਂ ਹੀ ਖਾਨ ਹੋਰਾਂ ਦੇ ਇੱਕ ਸੱਜਣ ਖਾਵਰ ਪਾਈ ਹੋਰਾਂ ਉਹਨਾਂ ਨੂੰ ਗਿਫਟ ਕੀਤਾ ਹੈ। ਘੰਟੀ ਵੀ ਵੱਜਦੀ ਏ ਤੇ ਟਾਂਗਾ ਵੀ ਵਰਕਿੰਗ ਵਿੱਚ ਏ। ਜੇ ਇਹਦੇ ਤੇ ਸ਼ੌਕ ਵੀ ਪੂਰਾ ਹੋ ਰਿਹਾ ਏ ਤੇ ਆਉਣ ਵਾਲੀ ਨਸਲ ਨੂੰ ਆਪਣੀ ਰੀਤ ਬਾਰੇ ਸਮਝ ਬੁੱਝ ਵੀ ਦਿੱਤੀ ਜਾ ਰਹੀ ਏ। बड़ा खूबसूरत घोड़ा जी और वेखण च बड़ा जबरदस्त सावा। ਇਸ ਸਾਵੇ ਦਾ ਨਾਂ ਗੁਲਾਮ ਮੁਰਤਜਜ਼ ਏ ਤੇ ਇਹਨੂੰ ਖਾਨ ਹੋਰਾਂ ਆਪ ਦੌੜਾ ਰਹੇ ਨੇ। ਇਹਦੇ ਕੋਲੋਂ 63 ਇੰਚ ਕੱਦ ਏ। ਮਿਰਜ਼ਾ ਕਲਬ ਅब्बास ਸਾਹਿਬ ਹੋਰਾਂ ਦੇ ਫਖਰੇ ਮਿਰਜ਼ਾ ਦਾ ਇਹ ਬੱਚਾ ਜਿਹਦੀ ਉਮਰ 5 ਸਾਲ ਏ, ਬੜਾ ਹੀ ਸਪੀਡਰ ਨੇਜ਼ਾਬਾਜ਼ ਘੋੜਾ ਏ। ਇਸ ਘੋੜੇ ਦੀ ਕੰਡ ਤੇ ਬਹਿ ਕੇ ਖਾਨ ਹੋਰਾਂ ਟੀਮ ਨੂੰ ਲੀਡ ਕਰਦੇ ਨੇ ਤੇ ਅੱਗੋਂ ਉਹਨਾਂ ਦੀ ਖਾਹਿਸ਼ ਏ ਕਿ ਇੱਕ ਸਾਵਾ ਤੇ ਬਾਕੀ 3 ਸਵਾਰ ਨੁਕਰਿਆਂ ਤੇ ਹੋਣ। ਇਹਦੇ ਉੱਤੇ ਕੰਮ ਕਿਵੇਂ ਜਾਰੀ ਏ ਉਹ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਹਾਂ। ਗੁਲਾਮ ਬੁਰਾਕ ਨਾਮੀ ਇਹ ਸੋਹਣਾ ਨੁਕਰਾ 3 ਮਹੀਨਿਆਂ ਦਾ ਖਾਨ ਹੋਰਾਂ ਲੱਖਾਂ ਰੁਪਈਆਂ ਚਾਹੁੰਦਾ ਏ ਤੇ ਮਾਲਕਾਂ ਦਾ ਇਹ ਕਹਿਣਾ ਏ ਕਿ ਹੁਣ ਜਦੋਂ ਇਹ 26 ਮਹੀਨਿਆਂ ਦਾ ਹੋ ਚੁੱਕਿਆ ਏ ਤੇ ਇਹਦਾ ਕੱਦ ਕਾਠ ਵੇਖ ਕੇ ਭਰੇ ਹੋਏ ਪੈਸੇ ਭੁੱਲ ਗਏ ਨੇ। ਇਹਦੀ ਮਾਂ ਹੁਣ ਖਾਨ ਹੋਰਾਂ ਦੇ ਆਪਣੇ ਸਤਬਲ ਤੇ ਮੌਜੂਦ ਏ, ਜਿਹੜੀ ਉਹਨਾਂ ਬਾਅਦ ਵਿੱਚ ਖਰੀਦ ਕੀਤੀ ਤੇ ਪਿਓ ਇਹਦੇ ਦਾ ਨਾਂ ਚੜ੍ਹਦਾ ਸੂਰਜ ਏ, ਜਿਹੜਾ ਸਿੱਲਾਂ ਵਾਲੀ ਭਾਈ ਅੱਲਾ ਦਿੱਤਾ ਹੋਰਾਂ ਦਾ ਮਸ਼ਹੂਰ ਬਰੀਡਰ ਘੋੜਾ ਏ। ਹੁਣ ਜੇ ਵੇਖਿਆ ਜਾਵੇ ਤੇ ਸਿਰਫ 26 ਮਹੀਨਿਆਂ ਵਿੱਚ ਆਪਣੇ ਪਿਓ ਵਾਂਗ ਕੱਦਾਵਰ ਏ। ਇਹ ਨੁਕਰਾ ਬਛੇਰਾ ਗੁਲਾਮ ਬੁਰਾਕ ਦਾ ਮਾਂ ਪਿਓ ਵੱਲੋਂ ਸੱਕਾ ਭਰਾ ਏ ਤੇ ਉਮਰ ਇਹਦੀ 15 ਮਹੀਨੇ। ਬਛੇਰੇ ਕੋਲੋਂ ਹੁਣੇ ਨਾਲ ਕੱਦ 63 ਇੰਚ ਏ। ਕਿੰਗ ਆਫ ਦੀ ਹਾਰਸਸ ਜਿਹੜਾ ਸ਼ੀਣ ਨਸਲ ਵਿੱਚੋਂ ਏ, ਉਹਦਾ ਇਹ ਨੁਕਰਾ ਬੱਚਾ ਏ। 16 ਮਹੀਨੇ ਦਾ ਇਹ ਨੁਕਰਾ ਖਾਨ ਹੋਰਾਂ ਆਪਣੀ ਸੈਕਸ਼ਨ ਪੂਰੀ ਕਰਨ ਵਾਸਤੇ ਲਿਆ, ਜਿਹਦੀ ਗੱਲ ਅਸੀਂ ਪਹਿਲੇ ਕਰ ਚੁੱਕੇ ਹਾਂ ਕਿ ਅੱਗੇ ਇੱਕ ਸਾਵਾ ਤੇ ਪਿੱਛੇ 3 ਨੁਕਰੇ। ਘੋੜੇ ਨੂੰ ਨਜ਼ਰ ਮਾਰੋ ਜੀ, ਬਛੇਰੇ ਨੂੰ ਖੂਬਸੂਰਤ ਪੈਰ ਵਿਖਾਓ ਜੀ ਇਹਦੇ ਜੀ। ਜ਼ਿੰਦਾਬਾਦ, ਸੋਹਣਾ ਸੀਨਾ। ਸਾਡੇ ਇਲਾਵਾ ਡਾਕਟਰ ਅਬੂ ਬਕਰ ਹੋਰਾਂ ਵੀ ਅੱਜ ਇੱਥੇ ਮੌਜੂਦ ਸਨ, ਜਿਹੜੇ ਖਾਨ ਸਾਹਿਬ ਦਾ ਸ਼ੌਕ ਵੇਖਣ ਲਈ ਆਏ ਨੇ। ਡਾਕਟਰ ਸਾਹਿਬ ਆਪ ਘੁੜਸਵਾਰੀ ਦੇ ਸ਼ੌਕੀਨ ਨੇ ਤੇ ਅਸੀਂ ਉਹਨਾਂ ਤੋਂ ਇਹ ਸਵਾਲ ਕੀਤਾ ਕਿ ਘੁੜਸਵਾਰੀ ਦੇ ਤਿੱਬੀ ਫਾਇਦੇ ਕੀ ਨੇ ਤੇ ਉਹਨਾਂ ਦਾ ਜਵਾਬ ਕੁਝ ਇੰਝ ਸੀ। ਅਕੋਰਡਿੰਗ ਟੂ ਮੈਡੀਕਲ ਸਾਇੰਸ ਜੋ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਰਾਈਡਿੰਗ ਜਿਹੜੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਜੋਗਿੰਗ ਕਰਦੇ ਹੋ ਉਸ ਤਰ੍ਹਾਂ ਤੁਸੀਂ 30 to 40 ਮਿੰਟਸ ਜਿਹੜੀ ਹੈ ਉਹ ਰਾਈਡ ਕਰੋ। ਲੇਕਿਨ ਚूंकि ਰਾਈਡਿੰਗ ਐਂਡ ਸਵਿਮਿੰਗ ਦੋਨੋਂ ਐਕਸਪਰਟ ਹੋਣਾ ਜ਼ਰੂਰੀ ਹੈ, ਤੁਸੀਂ ਇਹ ਤਾਂ ਹੀ ਕਰ ਸਕਦੇ ਹੋ। ਇਸ ਵਜ੍ਹਾ ਤੋਂ ਲੋਕ ਜ਼ਰਾ ਜ਼ਿਆਦਾ ਇਸ ਤਰਫ ਜਾਂਦੇ ਨਹੀਂ। ਜੋਗਿੰਗ ਈਜ਼ੀ ਹੈ, ਤੁਸੀਂ ਨਿਕਲੇ ਜੋਗਿੰਗ ਚਲੇ ਗਏ ਹੋ, ਵਾਕ ਕਰ ਲਈ, ਜਿਮ ਚਲੇ ਗਏ ਹੋ, ਟ੍ਰੇਨਰ ਦੱਸ ਰਿਹਾ ਹਲਕੀ ਫੁਲਕੀ ਟ੍ਰੇਨਿੰਗ ਕਰ ਰਹੇ ਹੋ। ਮਗਰ ਰਾਈਡਿੰਗ ਐਂਡ ਸਵਿਮਿੰਗ ਜਿਹੜੀ 2 ਚੀਜ਼ਾਂ ਨੇ ਇਹ ਬਹੁਤ ਜ਼ਿਆਦਾ ਇਫੈਕਟਿਵ ਨੇ। ਤੁਹਾਡੀ ਬਾਡੀ ਦੇ ਜਿਤਨੇ ਮਸਲਸ ਨੇ ਤੁਹਾਡੀ ਰਾਈਡਿੰਗ ਦੇ ਦੌਰਾਨ ਸਾਰੇ ਇੰਟੈਕਟ ਹੁੰਦੇ ਨੇ। ਪੰਜਾਬੀ 'ਚ ਸਾਡਾ ਇੱਕ ਮੁਹਾਵਰਾ ਕਿਹਾ ਜਾਂਦਾ ਕਿ ਪੈਰ ਦੇ ਨੂੰਹਾਂ ਤੋਂ ਲੈ ਕੇ ਸਿਰ ਦੇ ਬਾਲਾਂ ਤਾਈਂ ਜਿਹੜੀ ਸਵਾਰੀ ਹੈ ਉਹ ਤੁਹਾਡੀ ਅਸਰਅੰਦਾਜ਼ ਹੁੰਦੀ ਹੈ। ਸਪੈਸ਼ਲੀ ਤੁਹਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਬਹੁਤ ਜ਼ਿਆਦਾ ਇਹਦੇ ਨਾਲ ਮਜ਼ਬੂਤ ਹੁੰਦੀ ਹੈ ਸਵਾਰੀ ਨਾਲ। ਜਦਕਿ ਉਰਫ ਆਮ 'ਚ ਰੂਮਰਸ ਇਹ ਨੇ ਕਿ ਰਾਈਡਿੰਗ ਨਾਲ ਰੀੜ੍ਹ ਦੀ ਹੱਡੀ ਮੁਤਾਸਰ ਹੁੰਦੀ ਹੈ। ਅੱਛਾ, ਇਹ ਰਾਈਡਿੰਗ ਨਾਲ ਜਿਹੜੀ ਰੀੜ੍ਹ ਦੀ ਹੱਡੀ ਹੈ ਤੁਹਾਡੀ ਮਜ਼ਬੂਤ ਹੋ ਸੀ ਔਰ ਇਤਨੀ ਮਜ਼ਬੂਤ ਹੋ ਸੀ ਕਿ ਅਗਰ ਕਿਸੇ ਬੰਦੇ ਨੂੰ ਕਮਰ 'ਚ ਦਰਦ ਹੈ ਔਰ ਕੋਈ ਇਨਬੈਲੈਂਸਿੰਗ ਨਾ ਹੋਵੇ, ਅਗਰ ਦਰਦ ਦੀ सूरत हाल है तो वह बंदा जो राइडिंग करे उसमें पेन और रिलीफ हो सी। मैं खुद थोड़ा जा वजनी आदमी है
ਤੇ ਮੇਰੀ ਕਮਰ ਨੂੰ ਤਕਲੀਫ ਰਹਿੰਦੀ ਸੀ। ਮੈਂ ਜਦੋਂ ਦੀ ਸਵਾਰੀ ਸ਼ੁਰੂ ਕੀਤੀ ਹੈ, ਸਵਾਰੀ ਸਾਡੀ ਸ਼ੁਰੂ ਕਰਨ ਦਾ ਮਕਸਦ ਵੀ ਇਹੀ ਸੀ ਕਿ ਅਸੀਂ ਆਪਣੇ ਵਜ਼ਨ ਤੇ ਕੰਟਰੋਲ ਕਰ ਸਕੀਏ। ਤੇ ਅਲਹਮਦੁਲਿਲਾ ਮੇਰੀ ਬੈਕਬੋਨ ਇਸ ਟਾਈਮ ਮੇਰੇ ਬਾਕੀ ਲਾਈਫ ਨਾਲੋਂ ਜ਼ਿਆਦਾ ਰਿਲੈਕਸ ਫੀਲ ਕਰਦਾ ਹਾਂ। ਬੱਚਾ ਜਿਸ ਵਕਤ ਤੁਹਾਡਾ 8 ਤੋਂ 10 ਸਾਲ ਦਾ ਹੋਵੇ ਤੁਸੀਂ ਉਸ ਨੂੰ ਸਵਾਰੀ ਤੇ ਲਾ ਸਕਦੇ ਹੋ। ਹਾਂ, ਤਾਂ ਇਤਨਾ ਕੁ ਬੱਚੇ ਨੂੰ ਪਤਾ ਹੋਵੇ ਕਿ ਮੈਂ ਸੰਭਲਣਾ ਹੈ, ਮੈਂ ਗਿਰ ਨਾ ਜਾਵਾਂ, ਉਹ ਲਗਾਮ ਫੜ ਸਕੇ, ਤੁਸੀਂ 8 ਤੋਂ 10 ਸਾਲ ਦੇ ਬੱਚੇ ਨੂੰ ਸਵਾਰੀ ਤੇ ਲਾ ਸਕਦੇ ਹੋ। ਔਰ ਬਹੁਤ ਅੱਛੀ ਬਾਤ ਹੈ, ਜਿਤਨੀ ਜਲਦੀ ਉਮਰ ਦੇ ਹਿੱਸੇ ਤੁਸੀਂ ਬੱਚੇ ਨੂੰ ਰਾਈਡਿੰਗ ਨਾਲ ਰੋਸ਼ਨਾਸ ਕਰਾਓਗੇ, ਬੱਚਾ ਤੁਹਾਡਾ ਉਤਨੀ ਜਲਦੀ ਅੱਛਾ ਸਵਾਰ ਬਣ ਜਾਏਗਾ। ਕਿ ਮੈਂ ਹੁਣ ਪਿਛਲੇ 4-5 ਮਾਹ ਤੋਂ ਸਵਾਰੀ ਦੀ ਫੀਲਡ ਵਿੱਚ ਆਇਆ ਵਾਂ। ਸ਼ੌਕ ਤੇ ਬਹੁਤ ਜ਼ਿਆਦਾ ਸੀ ਪਹਿਲੇ ਤੋਂ, ਮਗਰ ਚूँकि ਪਹਿਲੇ ਉਸਤਾਦ ਮੁਹਤਰਮ ਨੇ ਫਰਮਾਇਆ ਸੀ ਕਿ ਮੇਰੇ ਕਿ ਤੁਸੀਂ ਜਾਂ ਸਵਿਮਿੰਗ ਕਰੋ ਜਾਂ ਰਾਈਡਿੰਗ ਕਰੋ, ਤਾਂ ਸਵਿਮਿੰਗ ਦਾ ਤਾਂ ਮੇਰਾ ਮਾਮਲਾ ਨਹੀਂ ਬਣ ਸਕਿਆ। ਰਾਈਡਿੰਗ ਦਾ ਫਿਰ ਅਸੀਂ ਆਪਣੀ ਮਜਬੂਰੀ ਤੋਂ ਸ਼ੁਰੂ ਕੀਤਾ, ਲੇਕਿਨ ਹੁਣ ਸਾਡਾ ਪੈਸ਼ਨ ਵੀ ਬਣ ਚੁੱਕਿਆ ਔਰ ਸ਼ੌਕ ਵੀ ਬਣ ਚੁੱਕਿਆ ਔਰ ਅਲਹਮਦੁਲਿਲਾ। ਵਛੇਰੀਆਂ ਵੀ ਇੱਕ ਤੋਂ ਵੱਧ ਇੱਕ ਇੱਥੇ ਮੌਜੂਦ ਨੇ ਤੇ ਸਭ ਟੌਪ ਬਰੀਡ ਦੀਆਂ ਵਛੇਰੀਆਂ ਨੇ। ਵਛੇਰੀਆਂ ਦਿਖਾਉਣ ਤੋਂ ਪਹਿਲਾਂ ਖਾਨ ਹੋਰਾਂ ਦੇ ਗਾਵਾਂ, ਮੱਝਾਂ ਤੇ ਬਾਕੀ ਸ਼ੌਕ ਸ਼ਿਕਾਰ ਦੀ ਬਾਤ ਕਰਦੇ ਚਲੀਏ। ਬਰੀਡਿੰਗ ਦੀ ਨੀਅਤ ਨਾਲ ਰੱਖੇ ਹੋਏ ਮੋਰ, ਜਿਨ੍ਹਾਂ ਵਿੱਚ ਵਾਈਟ ਸ਼ੋਲਡਰ ਤੇ ਬਲੈਕ ਸ਼ੋਲਡਰ ਮੇਲ ਤੇ ਇੱਕ ਮਾਦਾ ਮੌਜੂਦ ਹੈ। ਐਸੇ ਤਰ੍ਹਾਂ 8-9 ਮਾਦਾ ਬੱਕਰੀਆਂ ਤੇ ਇੱਕ ਨਰ ਹੈ। ਇਹ ਸਭ ਕਾਰੋਬਾਰ ਨਹੀਂ, ਸ਼ੌਕ ਦਾ ਕਰਕੇ ਇਸ ਫਾਰਮ ਤੇ ਮੌਜੂਦ ਨੇ। ਵੀਰੋ, ਕਾਰੋਬਾਰੀ ਹਿਸਾਬ ਨਾਲ 33 ਗਾਵਾਂ ਤੇ 22 ਮੱਝਾਂ ਨਾਲੇ ਇੱਕ ਨਾਮੀ ਗ੍ਰਾਮੀ ਸੰਡਾ ਅਸੀਂ ਇੱਥੇ ਵੇਖ ਰਹੇ ਹਾਂ। ਗਾਵਾਂ ਵਿੱਚ ਅਮਰੀਕਨ, ਡੱਚ ਤੇ ਦੂਜੀਆਂ ਇੰਪੋਰਟਡ ਨਸਲਾਂ ਦੀਆਂ ਗਾਵਾਂ ਮੌਜੂਦ ਨੇ, ਜਿਨ੍ਹਾਂ ਦੀ ਬਰੀਡਿੰਗ ਵੀ ਜਦੀਦ ਤਰੀਕੇ ਨਾਲ ਹੁੰਦੀ ਹੈ ਤੇ ਇਹਨਾਂ ਕੋਲ ਦੁੱਧ ਵੀ ਮਸ਼ੀਨੀ ਤਰੀਕੇ ਨਾਲ ਲਿਆ ਜਾਂਦਾ ਹੈ। ਤੇ ਰਹੀ ਮੱਝਾਂ ਦੀ ਗੱਲਬਾਤ, ਉਹ ਰਾਵੀ, ਨੀਲੀ ਤੇ ਬਾਕੀ ਦੇਸੀ ਨਸਲਾਂ ਦੀਆਂ ਨੇ। ਮਕਸਦ ਇਹਨਾਂ ਕੋਲੋਂ ਦੁੱਧ ਲੈ ਕੇ ਤੇ ਡੇਅਰੀ ਦੀਆਂ ਲੋੜਾਂ ਪੂਰੀਆਂ ਕਰਨਾ ਹੈ। ਪਰ ਖਾਨ ਹੋਰਾਂ ਦੇ ਮੁਤਾਬਿਕ ਇਹ ਹਜੇ ਸਿਰਫ ਆਪਣਾ ਖਰਚਾ ਹੀ ਕੱਢ ਰਹੀਆਂ ਨੇ। ਘੱਟ ਵੱਧ 2 ਕਿੱਲਿਆਂ ਵਿੱਚ ਬਣਿਆ ਇਹ ਖੂਬਸੂਰਤ ਫਾਰਮ, ਜਿਹੜਾ ਇਹਨਾਂ ਜਾਨਵਰਾਂ ਲਈ ਕਿਸੇ ਮਹਿਫੂਜ਼ ਕਿਲੇ ਤੋਂ ਘੱਟ ਨਹੀਂ। ਜੰਗਲ ਵਿੱਚ ਮੰਗਲ ਤੇ ਇਹ ਹੈ ਹੀ, ਪਰ ਇਹਦੀ ਹਿਫਾਜ਼ਤ ਲਈ ਅਮਲਾ, ਖਾਰਦਾਰ ਤਾਰਾਂ ਤੇ 140 CCTV ਕੈਮਰੇ, ਜਿਨ੍ਹਾਂ ਰਾਹੀਂ ਖਾਨ ਹੋਰਾਂ ਦੀਆਂ ਆਪਣੀਆਂ ਅੱਖਾਂ ਤੋਂ ਇਸ ਫਾਰਮ ਤੇ ਇਹਦੇ ਆਲ ਦੁਆਲੇ ਕੁਝ ਵੀ ਦੂਰ ਨਹੀਂ। ਅਸੀਂ ਜਦੋਂ ਦੇ ਇੱਥੇ ਮੌਜੂਦ ਹਾਂ, ਪ੍ਰਾਹੁਣਿਆਂ ਦੀ ਆਜਾ ਲੱਗੀ ਹੋਈ ਏ ਤੇ ਮੇਜ਼ਬਾਨ ਉਹਨਾਂ ਨੂੰ ਟਾਈਮ ਦੇਣ ਦੇ ਨਾਲੋਂ ਨਾਲ ਆਪਣੇ ਕੰਮ ਵੀ ਨਿਬੇੜ ਰਿਹਾ ਏ। ਇਹ ਖੂਬਸੂਰਤ ਬਾਰਾਦਰੀ ਏ ਜਿਹੜੀ ਘੋੜਿਆਂ ਦੇ ਪੈਡਿਕਸ ਦੇ ਐਨ ਸਾਹਮਣੇ ਬਣਾਈ ਗਈ ਏ, ਤਾਂ ਕਿ ਮਹਿਮਾਨ ਵੀ ਡੀਲ ਹੋ ਸਕਣ ਤੇ ਘੋੜਿਆਂ ਤੇ ਨਜ਼ਰ ਵੀ ਰਵੇ। ਖੈਰ, ਇਸ ਸਭ ਵਿਚਕਾਰ ਇਹ ਮੋਟਾ ਤਾਜ਼ਾ ਸੰਡਾ ਬਾਰ-ਬਾਰ ਸਾਡਾ ਧਿਆਨ ਆਪਣੇ ਵੱਲ ਮਰਵਾ ਰਿਹਾ ਏ, ਜਿਹਦੀ ਜਿਸਾਮਤ ਤੇ ਡੀਲ ਡੋਲ ਵੇਖਣ ਲਾਇਕ ਏ। ਇਹ ਮੇਲ ਬਹਾਦਰ ਨਗਰ ਫਾਰਮ ਉਕਾੜਾ ਤੋਂ ਆਇਆ ਏ ਤੇ ਇਹ ਕੈਟਾਗਰੀ ਦਾ ਮੇਲ ਏ ਜਿਹੜਾ ਮਿਆਣਾ ਸ਼ਰੀਫ ਕੋਟ ਮੋਮਨ ਤੋਂ ਮਖਦੂਮ ਜ਼ੇਬ ਹੋਰਾਂ ਦਾ ਖਾਨ ਸਾਹਿਬ ਲਈ ਤੋਹਫਾ ਏ। ਸ਼ੌਕ ਚੰਗਾ ਤੇ ਸੋਹਣਾ ਹੋਵੇ ਤੇ ਉਹਦੀ ਤਸ਼ਰੀਹ ਦੀ ਲੋੜ ਬੜੀ ਘੱਟ ਪੈਂਦੀ ਏ। ਇਸ ਗੱਲ ਦੀ ਵੰਡ ਕੁਝ ਇੰਝ ਏ ਕਿ ਅਸੀਂ ਟਿਕਟੌਕ ਜਾਂ ਸੋਸ਼ਲ ਮੀਡੀਆ ਤੇ ਕੋਈ ਵੀ ਚੰਗੀ ਸ਼ੈ ਵੇਖ ਕੇ ਤੇ ਉਸ ਦੀ ਮਿਲਕੀਅਤ ਦੀ ਪਰਵਾਹ ਕੀਤਿਆਂ ਬਗੈਰ ਉਹਨੂੰ ਲਾਈਕ ਤੇ ਸ਼ੇਅਰ ਕਰ ਰਹੇ ਹੁੰਦੇ ਹਾਂ। ਪਰ ਘੋੜਿਆਂ ਦੀ ਗੱਲ ਥੋੜੀ ਵੱਖਰੀ ਏ ਕਿ ਇੱਥੇ ਬਲੱਡ ਲਾਈਨ ਦੀ ਇਨਫੋਰਮੇਸ਼ਨ ਬੜੀ ਜ਼ਰੂਰੀ ਏ। ਆਓ ਤੁਹਾਨੂੰ ਖਾਨ ਹੋਰਾਂ ਦੀ ਬਿਆਨ ਤੇ ਵਛੇਰੀਆਂ ਦੀ ਤਫਸੀਲ ਦਿੰਦੇ ਹਾਂ। ਇਹ ਘੋੜੀ ਉਹਨਾਂ ਦੋਵਾਂ ਨੁਕਰਿਆਂ ਵਛੇਰਿਆਂ ਦੀ ਮਾਂ ਏ ਜਿਹੜੇ ਪਹਿਲੇ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ। ਹੁਣ ਇਸ ਵੇਲੇ ਇਹਦੇ ਕੋਲੋਂ ਉਮਰ 8 ਸਾਲ ਏ। ਵੀਰੋ, ਘੋੜਾ ਰੱਖਣ, ਪਾਲਣ, ਇਹਦੇ ਨਾਲ ਲਾਡ ਕਰਨ ਤੇ ਇਹਨੂੰ ਪਜਾਣ ਵਾਲੇ ਲੋਕ ਵੱਡੇ ਦਿਲ ਤੇ ਵੱਡੇ ਰੱਖ-ਰਖਾਅ ਵਾਲੇ ਹੁੰਦੇ ਨੇ ਤੇ ਲੱਖਾਂ ਰੁਪਏ ਦੇ ਘੋੜੇ ਘੋੜੀਆਂ ਇੱਕ ਦੂਜੇ ਨੂੰ ਤੋਹਫੇ ਵਿੱਚ ਦੇਣਾ ਇਸ ਕਮਿਊਨਿਟੀ ਵਿੱਚ ਆਮ ਏ। ਆਓ
ਤੁਹਾਨੂੰ ਹੁਣ ਪੀਰ ਹੈਦਰ ਹਸਨ ਸ਼ਾਹ ਹੋਰਾਂ ਦੇ ਖਾਨ ਹੋਰਾਂ ਦੇ ਬੱਚਿਆਂ ਨੂੰ ਦਿੱਤੇ ਹੋਏ ਤੋਹਫੇ ਦਿਖਾਉਂਦੇ ਆ। ਇਹ ਵਛੇਰੀ ਦੀ ਉਮਰ 14 ਮਹੀਨੇ ਤੇ ਇਹ ਕਿੰਗ ਆਫ ਦੀ ਹਾਰਸਿਸ ਦੀ ਧੀ ਏ ਤੇ ਮਿਆਣਾ ਸ਼ਰੀਫ ਤੋਂ ਪੀਰ ਹੈਦਰ ਹੋਰਾਂ ਦੇ ਮਸ਼ਹੂਰ ਨੇਜ਼ਾਬਾਜ਼ ਘੋੜੇ ਗੋਲਡਨ ਬॉय ਦੀ ਭੈਣ ਏ, ਜਿਹਦਾ ਨਾਂ ਗੋਲਡਨ ਕੁਈਨ ਰੱਖਿਆ ਹੋਇਆ ਏ। ਇਹ ਵਛੇਰੀ ਵੀ ਹੈਦਰ ਹਸਨ ਸ਼ਾਹ ਹੋਰਾਂ ਨੇ ਖਾਨ ਸਾਹਿਬ ਦੇ ਬੱਚਿਆਂ ਨੂੰ ਤੋਹਫੇ ਦਿੱਤੀ ਏ ਤੇ ਅਗਲੀ ਵਛੇਰੀ ਵੀ ਇੰਜੀ ਖਾਨ ਹੋਰਾਂ ਨੇ ਤੇ ਅਗਲੀ ਵਛੇਰੀ ਵੀ ਇੰਜੀ ਸ਼ਾਹ ਹੋਰਾਂ ਨੇ ਤੋਹਫਤਨ ਇਸ ਫਾਰਮ ਤੇ ਭੇਜੀ ਏ। 3 ਮਹੀਨੇ ਇਸ ਵਛੇਰੇ ਦੀ ਉਮਰ ਏ ਤੇ ਇਹ ਉਦੋਂ ਦਾ ਇਸ ਫਾਰਮ ਤੇ ਆਇਆ ਹੈ ਜਦੋਂ ਇਹਦੀ ਉਮਰ ਸਿਰਫ 2 ਦਿਨ ਸੀ ਤੇ ਇਹ ਵੀ ਕਿੰਗ ਆਫ ਦੀ ਹਾਰਸਿਸ ਦੀ ਹੀ ਔਲਾਦ ਏ। ਕੁੜੀਆਂ ਵਛੇਰੇ ਸਭ ਸੋਹਣੇ ਨੇ ਤੇ ਹੁਣ ਗੱਲ ਏ ਖਾਨ ਸਾਹਿਬ ਹੋਰਾਂ ਨਾਲ ਮੁਲਾਕਾਤ ਦੀ ਤੇ ਗੱਲਬਾਤ ਦੀ। ਵੀਡੀਓ ਨੂੰ ਇੱਥੇ ਰੋਕਦੇ ਹਾਂ ਤੇ ਵੀਡੀਓ ਦੇ ਅਗਲੇ ਹਿੱਸੇ ਵਿੱਚ ਖਾਨ ਸਾਹਿਬ ਨਾਲ ਵੀਰਾਂ ਦੀ ਮੁਲਾਕਾਤ ਵੀ ਕਰਵਾਵਾਂਗੇ, ਨਾਲੇ ਉਹਨਾਂ ਕੋਲੋਂ ਇਹ ਪੁੱਛਾਂਗੇ ਕਿ ਇਹ ਸ਼ੌਕ ਸ਼ੁਰੂ ਕਿਵੇਂ ਹੋਇਆ ਤੇ ਇੰਨਾ ਸ਼ਦੀਦ ਕਿਵੇਂ ਹੋਇਆ ਕਿ ਉਹਨਾਂ ਆਪਣਾ ਘਰ-ਬਾਰ ਛੱਡ ਕੇ ਤੇ ਇੱਥੇ ਪੰਜਾਬ ਵਿੱਚ ਡੇਰੇ ਲਾਏ। ਫਿਲਹਾਲ ਇਸ ਵੀਡੀਓ ਤੋਂ ਸਬੀਉਲ ਹਸਨ ਖਾਨ ਤੇ ਟੀਮ ਨੂੰ ਦਿਓ ਇਜਾਜ਼ਤ। ਜੇ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਸੋਹਣਾ ਰਾਖਾ।